ਕੁਰਸੀ ਦਾ ਲਾਲਚ ਬੰਦੇ ਤੋਂ ਕੀ ਕੁਛ ਨਹੀਂ ਕਰਵਾ ਦਿੰਦਾ। ਇਹ ਉੱਥੇ ਵੀ ਹੋ ਰਿਹਾ ਜਿੱਥੇ ਭਾਰਤ ਵਰਗੇ ਮੁਲਕ ਦੇ ਵਿੱਚ ਜਿੱਥੇ ਨਿੱਕੀਆਂ ਬੱਚੀਆਂ ਨੂੰ, ਛੋਟੀਆਂ ਬੱਚੀਆਂ ਨੂੰ ਕੰਜਕਾਂ ਕਹਿ ਕੇ ਪੂਜਿਆ ਜਾਂਦਾ ਹੈ ਤੇ ਮੋਦੀ ਵਰਗੇ ਵੱਡੇ ਵੱਡੇ ਭਾਸ਼ਣ ਦਿੰਦੇ ਨੇ ਕਿ ਬੇਟੀ ਪੜਾਓ ਦੇਸ਼ ਬਚਾਓ ਦੇ ਨਾਅਰੇ ਦਿੱਤੇ ਜਾਂਦੇ ਨੇ, ਪਰ ਅਸਲੀਅਤ ਇਸ ਤੋਂ ਬਿਲਕੁਲ ਵੱਖਰੀ ਹੈ। ਰਿਸ਼ਤੇ ਵੀ ਤਾਰ-ਤਾਰ ਹੁੰਦੇ ਸਾਨੂੰ ਨਜ਼ਰ ਆਉਂਦੇ ਨੇ। ਮਹਾਰਾਸ਼ਟਰ ਦੇ ਨੰਦੇੜ ਜ਼ਿਲ੍ਹੇ ਦੇ ਵਿੱਚੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪਿਤਾ ਨੇ ਇੱਕ ਚੋਣ ਲੜਨ ਦੀ ਇੱਛਾ ਕਰਕੇ ਆਪਣੀ ਇੱਕ 6 ਸਾਲਾ ਬੱਚੀ ਨੂੰ ਨਹਿਰ ਦੇ ਵਿੱਚ ਧੱਕਾ ਦੇ ਕੇ ਮਾਰ ਦਿੱਤਾ। ਨੰਦੇੜ ਜ਼ਿਲ੍ਹੇ ਦਾ ਜਿਹੜਾ ਰਹਿਣ ਵਾਲਾ ਪਾਂਡੁਰੰਗ ਕੋਡਮੰਗਲੇ, ਉਹਦੇ ਬਾਰੇ ਦੱਸਿਆ ਗਿਆ ਕਿ ਜਦੋਂ ਉਹਨੂੰ ਪਤਾ ਲੱਗਿਆ ਕਿ ਉਹਦੇ 3 ਬੱਚੇ ਨੇ, 2 ਜੋੜੀਆਂ ਬੱਚੀਆਂ ਯਾਨੀ ਕਿ ਧੀਆਂ ਤੇ ਇੱਕ ਉਹਦਾ ਮੁੰਡਾ, ਤੇ 3 ਬੱਚਿਆਂ ਕਰਕੇ ਉਹ ਪੰਚਾਇਤੀ ਚੋਣਾਂ ਦੇ ਵਿੱਚ ਸਰਪੰਚ ਦੀ ਚੋਣ ਨਹੀਂ ਲੜ ਸਕਦਾ, ਤਾਂ ਉਸਨੇ ਕੀ ਕੀਤਾ, ਆਪਣੇ ਘਰ ਤੋਂ 90 ਕਿਲੋਮੀਟਰ ਦੂਰ ਜਾ ਕੇ ਤੇਲੰਗਾਨਾ ਦੀ ਇੱਕ ਨਹਿਰ ਦੇ ਵਿੱਚ ਆਪਣੀ ਛੋਟੀ ਬੱਚੀ ਨੂੰ, 6 ਸਾਲਾ ਬੱਚੀ ਨੂੰ ਧੱਕਾ ਦੇ ਦਿੱਤਾ ਤਾਂ ਕਿ ਉਹ ਇਹ ਕਹਿ ਸਕੇ ਕਿ ਉਹਦੇ 2 ਬੱਚੇ ਨੇ, ਇੱਕ ਕੁੜੀ ਇੱਕ ਮੁੰਡਾ, ਤੇ ਉਹ ਪੰਚਾਇਤੀ ਚੋਣਾਂ ਲੜ ਕੇ ਚੋਣ ਜਿੱਤ ਸਕੇ ਜਾਂ ਜਿਵੇਂ ਵੀ ਹੈ। ਉਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕੀਤੀ। ਲੋਕਾਂ ਨੂੰ ਉਦੋਂ ਪਤਾ ਲੱਗਿਆ ਜਦੋਂ ਨਹਿਰ ਦੇ ਵਿੱਚ ਖੜਾਕ ਹੋਇਆ ਤਾਂ ਨੇੜੇ ਦੇ ਖੇਤਾਂ ਦੇ ਵਿੱਚ ਕੰਮ ਕਰਦੇ ਲੋਕ ਭੱਜੇ ਆਏ। ਉਹਨਾਂ ਨੇ ਦੇਖਿਆ ਕਿ ਇੱਕ ਬੱਚੀ ਨੂੰ ਧੱਕਾ ਦਿੱਤਾ ਗਿਆ। ਬਾਅਦ ਦੇ ਵਿੱਚ ਬੱਚੀ ਦੀ ਜਿਹੜੀ ਬੋਡੀ ਉਹ ਕੱਢੀ ਗਈ ਤੇ ਇਸ ਮਾਮਲੇ ਦੇ ਵਿੱਚ ਪਾਂਡੁਰੰਗ ਕੋਡਮੰਗਲੇ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਜਦੋਂ ਸਖਤੀ ਦੇ ਨਾਲ ਪੁੱਛ ਪੜਤਾਲ ਕੀਤੀ ਗਈ ਤਾਂ ਪਾਂਡੁਰੰਗ ਕੋਡਮੰਗਲੇ ਮੰਨਿਆ ਕਿ 3 ਬੱਚਿਆਂ ਦੇ ਕਰਕੇ ਉਹਨੂੰ ਚੋਣ ਲੜਨ ਦੇ ਵਿੱਚ ਅੜਿੱਕਾ ਸੀਗਾ, ਇਸ ਕਰਕੇ ਉਹਨੇ ਇੱਕ ਧੀ ਨੂੰ ਮਾਰ ਦਿੱਤਾ। ਤੁਸੀਂ ਦੇਖੋ ਦੁਨੀਆ ਦੇ ਵਿੱਚ ਕਿੰਨੇ ਘਟੀਆ ਤੋਂ ਘਟੀਆ ਲੋਕ ਨੇ ਜਿਹੜੇ ਸਿਆਸੀ ਇੱਛਾ ਕਰਕੇ ਆਪਣੇ ਬੱਚਿਆਂ ਦੀ ਜਾਨ ਲੈਣ ਤੋਂ ਵੀ ਗੁਰੇਜ਼ ਨਹੀਂ ਕਰਦੇ, ਯਾਨੀ ਕਿ ਆਪਣੇ ਬੱਚਿਆਂ ਦੀ ਖੁਦ ਹੀ ਬਲੀ ਲੈ ਲੈਂਦੇ ਨੇ, ਤੇ ਜੇਕਰ ਪਾਲਣ ਵਾਲੇ ਹੀ ਉਹਨਾਂ ਦੀਆਂ ਬਲੀਆਂ ਲੈਣ ਲੱਗ ਪੈਣ ਤਾਂ ਬੱਚੇ ਕਿੱਥੇ ਜਾ ਕੇ ਲੁਕਣ।